ਜੀ ਮੈਂ ਇਸ ਵੇਲੇ ਖੜਾ ਹਾਂ ਵਾਹਗਾ ਬਾਰਡਰ ਤੇ ਲੋਕ ਆਉਂਦੇ ਆ, ਲੋਕ ਜਾਂਦੇ ਆ, ਬੜੇ ਗੱਠ ਲੋਕ ਹੁੰਦੇ ਆ ਜਿਹੜੇ ਇੱਥੇ ਬਹੁਤ ਕੁਝ ਦੇ ਕੇ ਜਾ ਰਹੇ ਹੁੰਦੇ ਔਰ ਬਹੁਤ ਕੁਝ ਲੈ ਕੇ ਜਾ ਰਹੇ ਹੁੰਦੇ ਆ। ਤੇ ਲੈ ਕੇ ਜਾਣ ਦੇ ਵਿੱਚ ਇਹ ਹੁੰਦਾ ਹੈ ਕਿ ਤੁਹਾਡਾ ਆਪਣਾ ਆਪ ਵੀ ਉਹਨਾਂ ਦੇ ਨਾਲ ਜਾ ਰਹੀ ਹੁੰਦਾ। ਸੋ ਜਦੋਂ ਜਾਂਦੇ ਹੋ ਨਜ਼ਰ ਆਉਂਦੇ ਨਾ ਤੇ ਦਿਲ ਦੇ ਵਿੱਚ ਖਾਸ ਦੁੱਖ, ਦਰਦ, ਜੁਦਾਈ ਤੇ ਉਹ ਸਾਰਾ ਕੁਝ ਵਿਛੋੜਾ, ਉਹ ਸਾਰਾ ਕੁਝ ਉਹਦੇ ਅੰਦਰ ਨਾ ਉਹ ਸਭ ਨਜ਼ਰ ਆ ਰਿਹਾ ਹੁੰਦਾ। ਤੇ ਜਸਪ੍ਰੀਤ ਜੀ ਆਏ ਸਨ ਆਪਣੇ ਮੰਮੀ ਪਾਪਾ ਔਰ ਬਾਕੀ ਲੋਕਾਂ ਦੇ ਨਾਲ। 23 ਲੋਕਾਂ ਦੇ ਨਾਲ ਆਏ ਸੀ ਤੇ ਬਾਕੀ 22 ਲੋਕ 3-4 ਦਿਨ ਪਹਿਲੇ ਚਲੇ ਗਏ ਤੇ ਇਹਨਾਂ ਨੂੰ ਇੱਥੇ ਇੰਨਾ ਚੰਗਾ ਲੱਗਿਆ ਕਿ ਫਿਰ 3-4 ਦਿਨ ਹੋਰ ਇੱਥੇ ਠਹਿਰ ਗਏ। ਸੋ ਜਸਪ੍ਰੀਤ ਦਾ ਮੈਂ ਦੱਸਦਾ ਜਾਵਾਂ ਕਿ ਇਹ ਕੈਲੀਫੋਰਨੀਆ ਬਾਰਨ ਨੇ ਤੇ ਇੱਥੇ ਪਾਕਿਸਤਾਨ ਦੇ ਵਿੱਚ ਫਸਟ ਟਾਈਮ ਆਏ। ਇਹਨਾਂ ਤੋਂ ਪੁੱਛਦੇ ਆ ਵੀ ਕਿਵੇਂ ਇਹਨਾਂ ਦੇ ਆਉਣ ਦਾ ਪਲਾਨ ਬਣਿਆ। ਇੱਕ ਹੋਰ ਚੀਜ਼ ਜਿਹੜੇ ਲੋਕ ਕਹਿੰਦੇ ਆ ਕਿ ਜੀ ਵੱਡੀਆਂ ਉਮਰਾਂ ਦੇ ਲੋਕ ਤੇ ਆਉਂਦੇ ਆ, ਸਿਆਣੇ ਲੋਕ ਆਉਂਦੇ ਆ, ਲੇਕਿਨ ਯੰਗਸਟਰ ਨਹੀਂ ਆਉਂਦੇ। ਸੋ ਤੁਸੀਂ ਦੇਖ ਸਕਦੇ ਹੋ ਜੀ ਯੰਗਸਟਰ ਵੀ ਆ ਰਹੇ ਆ ਪਾਕਿਸਤਾਨ ਦੇ ਅੰਦਰ ਔਰ ਜਸਪ੍ਰੀਤ ਜਿਹੇ ਲੋਕ ਹੀ ਇਸ ਨੂੰ ਅੱਗੇ ਲੈ ਕੇ ਤੇ ਵੱਧ ਰਹੇ ਆ, ਇਹ ਇੱਕ ਰਿਵਾਜ ਦੇ ਰਹੇ ਆ। ਜਸਪ੍ਰੀਤ ਜੀ ਕਿਵੇਂ ਤੁਹਾਡਾ ਆਉਣ ਦਾ, ਪਾਕਿਸਤਾਨ ਆਉਣ ਦਾ ਪਲਾਨ ਕਿਵੇਂ ਬਣਿਆ? ਯਾ ਮੇਰੇ ਮੰਮੀ ਡੈਡੀ ਨੇ ਆਉਣਾ ਸੀ ਤਾਂ ਮੈਂ ਵੀ ਪਹਿਲਾਂ ਮੈਨੂੰ ਲੱਗਦਾ ਸੀ ਮੈਂ ਆ ਨਹੀਂ ਸਕਦੀ ਪਈ ਜਦੋਂ ਇੰਨੀ ਦੂਰ ਆਉਣਾ ਚੱਲ ਲਈ ਜਾਣਾ ਪੈਂਦਾ। ਪਰ ਫਿਰ ਜਦੋਂ ਗੱਲਾਂ ਕਰਦੇ ਸੀ ਟ੍ਰਿਪ ਬਾਰੇ ਤੇ ਅਸੀਂ ਜਿੱਥੇ ਮੇਰੇ ਨਾਨਾ ਜੀ ਤੇ ਦਾਦਾ ਜੀ ਦੇ ਪਿੰਡ ਆ ਤੇ ਉੱਥੇ ਵੀ ਜਾਣਾ ਆ। ਨਾਲੇ ਮੈਂ ਸੋਚਣ ਲੱਗ ਪਈ ਪੰਜਾਬੀਆਂ ਦਾ ਹਿਸਟਰੀ ਬਹੁਤ ਇੱਥੇ ਪਾਕਿਸਤਾਨ ਵੀ ਹੈਗਾ ਆ। ਫਿਰ ਨਾਲੇ ਮੈਂ ਸੋਚਿਆ ਪਈ ਇੰਨੀ ਕੁਆਲਿਟੀ ਟਾਈਮ ਵੀ ਹੋ ਸਕਦੀ ਮੇਰੇ ਪੇਰੈਂਟਸ ਨਾਲ ਵੀ, ਨਾਲੇ ਮੇਰੇ ਭੂਆ ਫੁੱਫੜ ਨਾਲ ਵੀ। ਫਿਰ ਮੈਂ ਸੋਚਿਆ ਪਈ ਮੈਂ ਜਾਣਾ ਮੰਗਦੀ ਹਾਂ। ਜਾਣਾ ਮੰਗਦੀ ਹੈ। ਹਾਂਜੀ। ਤੁਸੀਂ ਪਾਕਿਸਤਾਨ ਆ ਗਏ, ਪਾਕਿਸਤਾਨ ਬਾਰੇ ਪਹਿਲੇ ਤੁਹਾਡੇ ਜ਼ਿਹਨ ਦੇ ਵਿੱਚ ਕੀ ਪਰਸੈਪਸ਼ਨ ਸੀ ਜਿਹੜੀ ਇੱਕ ਪਹਿਲੇ ਆਮ ਲੋਕਾਂ ਦੇ ਜ਼ਿਹਨਾਂ ਦੇ ਵਿੱਚ ਹੁੰਦੀ? ਪਾਕਿਸਤਾਨ ਦੇ ਬਾਰੇ ਕਿਸ ਤਰ੍ਹਾਂ ਦੀ ਸੋਚ ਸੀ? ਮੇਰੀ ਜਿੱਦਾਂ ਬਹੁਤੀ ਫਰਮ ਨਹੀਂ ਸੀ ਪਰਸੈਪਸ਼ਨ, ਪਰ ਐ ਸੀ ਪਈ ਕੋਈ ਅਨਫੈਮਿਲੀਅਰ ਥਾਂ ਸੀ, ਕੀ ਪਤਾ ਕਿੱਦਾਂ ਹੋਊਗਾ, ਕੀ ਪਤਾ ਕਿੱਦਾਂ ਹੋਊਗਾ। ਸਟੋਰੀ ਸੁਣਦੇ ਰਹਿੰਦੇ ਸੀ ਤੁਸੀਂ ਆਪਣੇ ਨਾਨਾ ਦਾਦਾ ਦੀਆਂ ਕਿ ਪਾਕਿਸਤਾਨ ਦੇ ਅੰਦਰ ਇੰਜ ਦੇ ਪਿੰਡ ਹੈ ਥੋੜੇ। ਹਾਂ ਤੁਸੀਂ ਪਾਕਿਸਤਾਨ ਆ ਗਏ, ਪਾਕਿਸਤਾਨ ਆ ਕੇ ਤੁਹਾਡਾ ਕਿੰਜ ਦਾ ਐਕਸਪੀਰੀਅੰਸ ਰਿਹਾ? ਲੋਕਾਂ ਦੇ ਬਾਰੇ ਜੋ ਤੁਸੀਂ ਸੁਣਿਆ, ਇੱਥੇ ਆ ਕੇ ਲੋਕਾਂ ਨੂੰ ਕਿੰਜ ਦਾ ਪਾਇਆ? ਬਹੁਤ ਚੰਗਾ, ਸਾਰੇ ਬੜੇ ਵੈਲਕਮਿੰਗ ਆ। ਪਤਾ ਨਹੀਂ ਪੰਜਾਬੀ ਚ ਵੈਲਕਮਿੰਗ ਕਿੱਦਾਂ ਕੀ? ਤੁਸੀਂ ਜਿੱਥੇ ਪੰਜਾਬੀ ਦਾ ਇਸ਼ੂ ਹੋਵੇ ਤੁਸੀਂ ਨਾਲ ਇੰਗਲਿਸ਼ ਦੇ ਵਿੱਚ ਥੋੜਾ ਦੱਸੋ। ਸਾਰੇ ਬਹੁਤ ਵੈਲਕਮਿੰਗ ਆ। ਸਾਨੂੰ ਲੱਗਦਾ ਸੀ ਜਿੱਦਾਂ ਅਸੀਂ ਪੰਜਾਬ ਇੰਡੀਆ ਚ ਹੀ ਆ। ਜਦੋਂ ਅਸੀਂ ਲੋਕਾਂ ਨੂੰ ਮਿਲਦੇ ਸੀ ਬਹੁਤ ਪਿਆਰ ਸਾਨੂੰ ਦਿਖਾਇਆ ਲੋਕਾਂ ਨੇ। ਅਸੀਂ ਲਾਹੌਰ ਦੇ ਵਿੱਚ ਵੀ ਰਹੇ, ਇਸਲਾਮਾਬਾਦ ਵੀ ਗਏ, ਬਾਕੀ ਥਾਵਾਂ ਤੇ ਵੀ ਘੁੰਮੇ। ਫੂਡ ਕਿੰਜ ਦੀ ਲੱਗੀ ਇੱਥੋਂ ਦੀ? ਸਫਾਈ ਸੁਥਰਾਈ ਕਿੰਜ ਦੀ ਲੱਗੀ? ਬਹੁਤ ਸਵਾਦ ਸੀ। ਸਫਾਈ ਵੀ ਜਿੱਦਾਂ ਜਦ ਮੈਂ ਸਿੱਕ ਨਹੀਂ ਹੋਈ ਢਿੱਡ ਠੀਕ ਰਿਹਾ ਖਾਣੇ ਤੋਂ। ਪਰ ਤੁਸੀਂ ਜਿੱਦਾਂ ਇੱਕ ਚੀਜ਼ ਮੈਂ ਨੋਟ ਕੀਤੀ ਫਿਰ ਇੱਥੇ ਜਿੱਦਾਂ ਥੋੜਾ ਜਿਹਾ ਡਿਫਰੈਂਟ ਆ ਖਾਣਾ ਪੰਜਾਬ ਇੰਡੀਆ ਤੋਂ, ਪਰ ਬਹੁਤ ਜਿੱਦਾਂ ਉਹ ਹੋਈ ਵੀ ਹੈਗਾ ਆ ਜਿੱਦਾਂ ਹਾਂ। ਅੱਛਾ, ਤੁਹਾਡੇ ਇੱਥੇ ਇੱਕ ਫਰੈਂਡ ਵੀ ਸੀ ਕੈਲੀਫੋਰਨੀਆ ਤੋਂ, ਗੋਰੀ ਵੀ ਹੈ। ਹਾਂਜੀ। ਉਹਦੇ ਨਾਲ ਵੀ ਤੁਹਾਡੇ ਕੁਝ ਟਾਈਮ ਗੁਜ਼ਰਿਆ, ਕੁਝ ਤੇ ਆਪਣੇ ਸਾਰਿਆਂ ਦਾ ਸਾਂਝਾ ਗੁਜ਼ਰਿਆ ਉਸ ਦਿਨ। ਕਿਲਾ ਗਏ ਆਪਾਂ ਔਰ ਰਾਵਲਪਿੰਡੀ ਦੇ ਅੰਦਰ ਗਏ, ਪੂਰਾ ਦਿਨ ਉਹਨਾਂ ਦੇ ਨਾਲ ਗੁਜ਼ਰਿਆ। ਫਿਰ ਤੁਹਾਡੇ ਪਿੰਡ ਗਏ, ਤੁਹਾਡੇ ਨਾਨਕੇ ਪਿੰਡ, ਹਾਂਜੀ, ਤੁਹਾਡੀ ਮੰਮੀ ਦੇ ਪਿੰਡ ਵੀ ਗਏ ਜਿਹੜਾ ਉਹਨਾਂ ਦੇ ਫਾਦਰ ਦਾ ਪਿੰਡ ਸੀ। ਉਹਨਾਂ ਦਾ ਪਾਕਿਸਤਾਨ ਦੇ ਬਾਰੇ ਕਿੰਜ ਦਾ ਐਕਸਪੀਰੀਅੰਸ? ਉਹਨੂੰ ਪਾਕਿਸਤਾਨ ਕੀ ਉਹਨਾਂ ਦਾ ਕੈਪਰਿਸ? ਹਾਂਜੀ, ਕੈਪਰਿਸ ਦਾ ਐਕਸਪੀਰੀਅੰਸ ਕਿੰਜ ਦਾ? ਉਹਨੂੰ ਪਾਕਿਸਤਾਨ ਬਹੁਤ ਪਸੰਦ ਆ। ਇੱਥੇ 4 ਸਾਲਾਂ ਦੀ ਰਹਿੰਦੀ ਆ ਹਨਾ, ਔਰ 4 ਸਾਲ ਹੋ ਗਏ ਇੱਥੇ ਰਹਿੰਦੀ। 4 ਸਾਲ ਹੋ ਗਏ ਇੱਥੇ ਰਹਿੰਦੀ? ਹਾਂਜੀ। ਅੱਛਾ। ਸੋ ਪਰ ਇਹਨੂੰ ਪਿੰਡ ਦਾ ਐਕਸਪੀਰੀਅੰਸ ਬਹੁਤ ਚੰਗਾ ਲੱਗਾ। ਕਹਿੰਦੀ ਮੈਂ ਕਦੇ ਗਈ ਨਹੀਂ ਇੰਨਾ ਰਿਮੋਟ, ਕਦੇ ਉਹਦਾ ਐਕਸਪੀਰੀਅੰਸ ਅਜੇ ਹੋਇਆ ਨਹੀਂ ਸੀ। ਸੋ ਉਹਨੂੰ ਜਿੱਦਾਂ ਬਹੁਤ ਪੈਸ਼ਨ ਆ ਪਾਰਟੀਸ਼ਨ ਦੀਆਂ ਗੱਲਾਂ ਬਾਰੇ, ਪਾਰਟੀਸ਼ਨ ਸਟੋਰੀਜ਼। ਹਾਂਜੀ, ਉਹਨੂੰ ਪੈਸ਼ਨ ਆ ਕਰਕੇ ਉਹ ਕਹਿੰਦੀ ਅਸੀਂ ਅਮਰੀਕਾ ਕਦੇ ਸੁਣਿਆ ਨਹੀਂ ਤੇ ਆ ਪਾਰਟੀਸ਼ਨ ਹੋਇਆ ਸੀ। ਜਿੱਦਾਂ ਜਨਰਲ ਐਜੂਕੇਸ਼ਨ ਵਿੱਚ ਜਦੋਂ ਅਸੀਂ ਜਿੱਦਾਂ ਸਕੂਲ ਜਾਂਦੇ ਆ ਉਹ ਦੱਸਦੇ ਨਹੀਂ, ਪਰ ਉਹ ਕਹਿੰਦੀ ਹਿਸਟਰੀ ਵਿੱਚ ਬੜਾ ਜਿੱਦਾਂ ਬੜੀ ਵੱਡੀ ਗੱਲ ਆ। ਸੌਰੀ ਤੁਹਾਡੀ ਗੱਲ ਕਰ, ਦੁਨੀਆ ਦੇ ਅੰਦਰ ਇਸ ਤਰ੍ਹਾਂ ਦੀ ਐਗਜ਼ਾਮਪਲਸ ਹਨ ਵੀ ਤੇ ਨਹੀਂ ਨਾ, ਜੋ ਪੰਜਾਬ ਦੇ ਨਾਲ ਹੋਇਆ, ਜੋ ਪੰਜਾਬੀਆਂ ਦੇ ਨਾਲ ਹੋਇਆ। ਹੱਸਦੇ ਵਸਦੇ ਘਰਾਂ ਨੂੰ ਇੰਜ ਉਜਾੜ ਦਿੱਤਾ ਗਿਆ, ਲੱਖਾਂ ਲੋਕ ਮਰਾ ਦਿੱਤੇ ਗਏ। ਤੇ ਪੰਜਾਬ ਨਾਲ ਹੋਇਆ ਵੀ ਬਹੁਤ ਬੁਰਾ। ਜਿਹੜਾ ਥੋੜਾ ਵੀ ਦਿਲ ਰੱਖਦਾ ਹੈ ਨਾ, ਉਹ ਦੁਨੀਆ ਦੀ ਜਿਹੜੀ ਵੀ ਕਮਿਊਨਿਟੀ ਤੋਂ ਹੈ, ਦੁਨੀਆ ਦੀ ਜਿਹੜੀ ਵੀ ਨੈਸ਼ਨੈਲਿਟੀ ਤੋਂ ਹੈ, ਉਹ ਜਦੋਂ ਸੁਣੇਗਾ ਸਟੋਰੀਜ਼ ਤੇ ਉਹ ਅੰਦਰੋਂ ਇੰਜ ਤੜਪੇਗਾ ਕਿ ਇਹ ਕੀ ਲੋਕਾਂ ਦੇ ਨਾਲ ਹੋਇਆ। ਸੋ ਪੰਜਾਬ ਦੇ ਨਾਲ ਜਿਹੜੇ ਵੀ ਕੋਈ ਦਰਦ ਦਿਲ ਰੱਖਣ ਵਾਲੇ ਹਨ ਐਜ਼ ਏ ਹਿਊਮਨ, ਤੇ ਉਹਨਾਂ ਨੂੰ ਤੇ ਬਹੁਤ ਬੁਰਾ ਲੱਗੇਗਾ। ਇਸੇ ਤਰੀਕੇ ਇਹਨਾਂ ਦੀ ਇੱਕ ਫਰੈਂਡ ਹੈ ਗੋਰੀ, ਉਹਨਾਂ ਨੂੰ ਵੀ ਇਹ ਚੀਜ਼ਾਂ ਬਹੁਤ ਬੁਰੀਆਂ ਲੱਗੀਆਂ।
ਦੱਸੋ ਪਲੀਜ਼ ਕਿ ਕਿੰਜ ਦੀ ਤੁਹਾਡੇ ਸਾਡੇ ਨਾਲ ਸਾਂਝ ਰਹੀ ਤੇ ਕਿਵੇਂ ਦੇ ਤੁਹਾਡੇ ਦਿਨ ਸਾਡੇ ਨਾਲ ਜਿਹੜੇ ਲੰਘੇ ਕਿੰਨੇ ਕੁ ਚੰਗੇ ਲੱਗੇ ਤੇ ਕੀ ਤੁਸੀਂ ਐਕਸਪੀਰੀਅੰਸ ਲੈ ਕੇ ਜਾ ਰਹੇ ਹੋ ਪਰਸਨਲੀ ਸਾਡੇ ਨਾਲ? ਹਾਂਜੀ ਨੋ ਬਹੁਤ ਚੰਗਾ ਸਾਨੂੰ ਤਾਂ ਲੱਗਦਾ ਜਦੋਂ ਅਸੀਂ ਹੁਣ ਮੁੜ ਕੇ ਚੱਲੇ ਆ ਪੇ ਅਸੀਂ ਫੈਮਿਲੀ ਛੱਡ ਕੇ ਚੱਲੇ ਆ ਯਾ ਜਿੱਦਾਂ ਬਹੁਤ ਟਰਸਟ ਵੀ ਰਹੀ ਪੇ ਸਾਨੂੰ ਕੋਈ ਗੱਲ ਦੀ ਫਿਕਰ ਨਹੀਂ ਸੀ ਪੇ ਅਸੀਂ ਜਿੱਦਾਂ ਗੁੱਡ ਹੈਂਡਸ ਵਿੱਚ ਸੀ ਉਹ ਵੀ ਨਾਲੇ ਫਨ ਵੀ ਅਸੀਂ ਬਹੁਤ ਕੀਤਾ ਤੁਹਾਡੇ ਨਾਲ ਵੀ ਫੈਸਲ ਨਾਲ ਜ਼ਿਆਦਾ ਪਰ ਯਾ ਨਹੀਂ ਐਕਸਪੀਰੀਅੰਸ ਸਾਡੀ ਬਹੁਤ ਚੰਗੀ ਅਸੀਂ ਸਾਨੂੰ ਜਿੱਦਾਂ ਵੈਕੇਸ਼ਨ ਲੱਗਿਆ ਜੀ ਜੀ ਕਰਕੇ ਸਾਡਾ ਫਿਕਰ ਨਹੀਂ ਸੀ ਤੁਸੀਂ ਸਾਰਾ ਸਾਡੇ ਲਈ ਅਰੇਂਜ ਕਰ ਦਿੱਤਾ ਸਾਨੂੰ ਗੁੱਡ ਐਕਸਪੀਰੀਅੰਸ ਮਿਲੀ ਤੁਸੀਂ ਡੈਫੀਨਿਟਲੀ ਫੈਮਿਲੀ ਹੀ ਹੋ ਜਦੋਂ ਆਏ ਸਾਂ ਤੇ ਉਦੋਂ ਕੁਝ ਹੋਰ ਸੋਚਦੇ ਸਾਂ ਤੇ ਹੁਣ ਤੇ ਇੰਜ ਹੀ ਹੈ ਜਿਵੇਂ ਛੋਟੀ ਭੈਣ ਜਾ ਰਹੀ ਤੇ ਤੁਸੀਂ ਹਮੇਸ਼ਾ ਲਈ ਛੋਟੀ ਭੈਣ ਹੀ ਹੋ ਤੇ ਰਵੋਗੇ ਇੰਜ ਹੀ ਇਨਸਾਨ ਦੇ ਰਿਸ਼ਤੇ ਬਣਦੇ ਆ ਤੇ ਇਨਸਾਨ ਮਿਲਦੇ ਆ ਤੇ ਫਿਰ ਉਹਨਾਂ ਰਿਸ਼ਤਿਆਂ ਦਾ ਪਾਸ ਉਹ ਕਰਨਾ ਚਾਹੀਦਾ ਹੁੰਦਾ ਸੋ ਮੇਰੇ ਵੱਲੋਂ ਜੋ ਕੁਝ ਹੋਇਆ ਉਹ ਤੁਹਾਡਾ ਐਜ਼ ਅ ਪੰਜਾਬੀ ਹੋਣ ਦੇ ਤੁਹਾਡਾ ਇੱਥੇ ਪਾਕਿਸਤਾਨ ਆਉਣ ਦੇ ਉਹ ਸਾਰਾ ਕੁਝ ਕੀਤਾ ਅਸੀਂ ਤੇ ਤੁਹਾਨੂੰ ਚੰਗਾ ਲੱਗਾ ਸਾਡੇ ਵਾਸਤੇ ਵੱਡੀ ਗੱਲ ਹੈ ਕੀ ਮੈਸੇਜ ਦੇਣਾ ਚਾਹੋਗੇ ਇੰਟਰਨੈਸ਼ਨਲੀ ਜਿਹੜੇ ਪੰਜਾਬੀ ਕਮਿਊਨਿਟੀ ਹੈ ਖਾਸ ਕਰ ਆਪਣੇ ਸਿੱਖ ਪੰਜਾਬੀ ਹਨ ਉਹਨਾਂ ਲੋਕਾਂ ਨੂੰ ਕਿ ਪਾਕਿਸਤਾਨ ਔਰ ਸਪੈਸ਼ਲੀ ਜਿਹੜੇ ਆਪਣੀ ਕਮਿਊਨਿਟੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪਾਕਿਸਤਾਨ ਬਾਰੇ? ਯਾ ਜੇ ਤੁਸੀਂ ਸੋਚਦੇ ਆ ਪੇ ਸ਼ਾਇਦ ਪਾਕਿਸਤਾਨ ਆਉਣਾ ਮੰਗਦੇ ਆ ਜਾਓ ਆ ਜਾਓ ਆ ਜਾਓ ਆ ਜਾਓ ਬਹੁਤ ਚੰਗਾ ਐਕਸਪੀਰੀਅੰਸ ਰਿਹਾ ਨਾਲੇ ਪਾਕਿਸਤਾਨੀ ਬਹੁਤ ਪਿਆਰੇ ਆ ਤਾਂ ਸਾਨੂੰ ਬਹੁਤ ਪਿਆਰ ਦਿਖਾਇਆ ਉਹਨਾਂ ਨੇ ਥੈਂਕ ਯੂ ਸੋ ਮਚ ਜੀ ਤੁਹਾਡੇ ਟਾਈਮ ਦਾ ਤੇ ਇਸ ਵੇਲੇ ਹੁਣ ਤੁਸੀਂ ਜਾਣਾ ਵੀ ਹੈ ਤੇ ਅਸੀਂ ਆਲਰੇਡੀ ਲੇਟ ਹੋ ਚੁੱਕੇ ਹਾਂ ਲੰਬੀ ਟਾਕ ਇਹਨਾਂ ਨਾਲ ਕਿਤੇ ਕਿਸੇ ਆਨਲਾਈਨ ਮੈਂ ਕਰਾਂਗਾ ਫਿਰ ਉਹਦੇ ਡਿਟੇਲਸ ਦੇ ਨਾਲ ਸਾਰੇ ਟੌਪਿਕਸ ਅਸੀਂ ਸ਼ੇਅਰ ਕਰਾਂਗੇ ਇੱਕ ਤੇ ਤੁਸੀਂ ਵੀ ਉਹ ਸੁਣੋਗੇ ਸੋ ਬਹੁਤ ਸ਼ੁਕਰੀਆ ਜੀ ਤੁਹਾਡਾ ਦਿਲੀ ਧੰਨਵਾਦ ਤੁਸੀਂ ਆਏ ਹੋ ਔਰ ਚੰਗੀਆਂ ਯਾਦਾਂ ਲੈ ਕੇ ਜਾ ਰਹੇ ਹੋ ਬਸ ਇਹੀ ਅਸੀਂ ਚਾਹੁੰਦੇ ਥੈਂਕ ਯੂ ਰੱਬ ਰੱਖੇ ਜੀ ਰੱਬ